introspect on deserved global reputation as world's terrorism factory. India hits out at Pakistan and UN. उन्होंने कहा कि भी ये जड़ी कंट्री ਜਿਹੜੀ ਹੈ ਉਹ ਡਾਇਟਰਾਈਬ ਕਰ ਰਹੀ ਹੈ ਇੰਡੀਆ ਦੇ ਅਗੇਂਸਟ OIC ਦੇ ਬਿਹਾਫ ਦੇ ਉੱਤੇ। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਮੁਲਕ ਦਾ ਜਿਹੜਾ ਹੈ ਵਰਲਡਸ ਟੈਰਰਿਜ਼ਮ ਫੈਕਟਰੀ ਹੈ, ਇਹ ਦੁਨੀਆ ਦੀ ਦਹਿਸ਼ਤਗਰਦੀ ਦਾ ਕਾਰਖਾਨਾ ਹੈ। ਉਹਨਾਂ ਨੇ ਕਿਹਾ ਵੀ 96 ਕਰੋੜ ਭਾਰਤ ਦੇ ਜਿਹੜੇ ਵੋਟਰ ਨੇ ਉਹ ਵੋਟਾਂ 'ਚ ਹਿੱਸਾ ਲੈਣਗੇ ਆਉਣ ਵਾਲੇ ਪੀਰੀਅਡ 'ਚ। ਇਹ ਦੱਸਦਾ ਹੈ ਵੀ ਭਾਰਤ ਇੱਕ ਧਰਮ ਨਿਰਪੇਖ ਹੈ, ਉਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੇ ਔਰ ਉਸ ਦੀ ਡਾਈਵਰਸਿਟੀ ਦੀ ਅਸੀਂ ਸਰਾਹਨਾ ਕਰਦੇ ਹਾਂ, ਲੇਕਿਨ ਸਾਨੂੰ ਇਸ ਨੂੰ ਲੈ ਕੇ ਫਿਕਰ ਵੀ ਨੇ। ਉਹਨਾਂ ਨੇ ਕਿਹਾ ਵੀ ਇਹ ਜਿਹੜੀ ਭਾਰਤ ਦੇ ਨਾਗਰਿਕਾਂ ਦੇ ਉੱਤੇ ਪਾਬੰਦੀਆਂ ਵੱਧ ਰਹੀਆਂ ਨੇ ਔਰ ਜਿਵੇਂ ਹਿਊਮਨ ਰਾਈਟਸ ਐਕਟਿਵਿਸਟ ਹੋਣ, ਜਰਨਲਿਸਟ ਹੋਣ ਜਾਂ ਜਿਹੜੇ ਕ੍ਰਿਟਿਕ ਨੇ ਭਾਰਤ ਸਰਕਾਰ ਦੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਔਰ ਘੱਟ ਗਿਣਤੀਆਂ ਖਾਸ ਤੌਰ 'ਤੇ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਭਾਸ਼ਣ ਔਰ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈ। ਜਦੋਂ ਤੁਰਕ ਨੇ ਭਾਰਤ ਨੂੰ ਇਸ ਦੇ ਉੱਤੇ ਜਿਹੜਾ ਨਿਸ਼ਾਨੇ 'ਤੇ ਲਿਆ ਤੇ ਭਾਰਤ ਦਾ ਜਿਹੜਾ ਨੁਮਾਇੰਦਾ ਅਰਦਿਮ ਬਾਗਚੀ ਉਹਨੇ ਕਿਹਾ ਕਿ ਜੀ ਇਹ ਅਸੀਂ ਸਮਝਦੇ ਹਾਂ ਵੀ ਮਿਸਟਰ ਤੁਰਕ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ, ਇਹ ਜਿਹੜਾ ਦੁਨੀਆ ਦੀ ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹੈ, ਇਹ ਸਾਡੀ ਰਿਐਲਿਟੀ ਨਹੀਂ ਹੈ ਜੋ ਸਾਡੇ ਬਾਰੇ ਕਿਹਾ ਗਿਆ। ਲੋਕਤੰਤਰ ਦੇ ਵਿੱਚ ਤਰਕ ਵਿਤਰਕ ਹੁੰਦੇ ਨੇ ਔਰ ਕੁਛ ਲੋਕ ਜਿਹੜੇ ਨੇ ਉਹ ਪ੍ਰੋਪੇਗੈਂਡੇ ਤੋਂ ਪ੍ਰਭਾਵਿਤ ਹੁੰਦੇ ਨੇ। ਇਹ ਜਿਹੜਾ ਸਾਡੇ ਖਿਲਾਫ ਪ੍ਰੋਪੇਗੈਂਡਾ ਕੀਤਾ ਜਾ ਰਿਹਾ UN ਮੁਖੀ, ਉਸ ਤੋਂ ਪ੍ਰਭਾਵਿਤ ਹੁੰਦਾ ਹੈ। ਸਾਡੀਆਂ ਸੰਸਥਾਵਾਂ ਬੜੀਆਂ ਮਜ਼ਬੂਤ ਨੇ, ਸਾਡੀ ਜੁਡੀਸ਼ਰੀ ਬੜੀ ਮਜ਼ਬੂਤ ਹੈ, ਅਸੀਂ ਸਾਰਿਆਂ ਦੀ ਰੱਖਿਆ ਕਰਦੇ ਹਾਂ। ਅਸੀਂ ਤਾਂ ਸਾਡਾ ਤਾਂ ਭਾਰਤ ਦਾ ਦੀ ਸਭਿਅਤਾ ਹੀ ਇਹ ਹੈ ਕਿ ਸਾਰੀ ਪ੍ਰਿਥਵੀ ਜਿਹੜੀ ਹੈ ਇੱਕ ਪਰਿਵਾਰ ਹੈ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਜਨੇਵਾ ਵਿੱਚ UN ਹਿਊਮਨ ਰਾਈਟ ਕਾਉਂਸਲ ਦਾ 55ਵਾਂ ਇਜਲਾਸ ਚੱਲ ਰਿਹਾ ਹੈ ਔਰ ਇਸ ਦੌਰਾਨ ਪਾਕਿਸਤਾਨ ਨੇ OIC ਦੇ ਬਿਹਾਫ ਤੇ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਤਾਂ ਭਾਰਤੀ ਨੁਮਾਇੰਦੇ ਭੜਕ ਉੱਠੇ। ਭਾਰਤੀ ਨੁਮਾਇੰਦੇ ਨੇ ਪਾਕਿਸਤਾਨ ਨੂੰ ਦੁਨੀਆ ਦੀ ਦਹਿਸ਼ਤਗਰਦੀ ਫੈਕਟਰੀ ਕਿਹਾ ਹੈ। ਸੋ ਹੈਰਾਨੀ ਇਸ ਗੱਲ ਦੀ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਪ੍ਰਤੀ ਇੰਨੀ ਨਫ਼ਰਤ ਦੇ ਬਾਵਜੂਦ ਪਾਕਿਸਤਾਨੀ ਨੇਤਾ ਭਾਰਤ ਨਾਲ ਦੋਸਤੀ ਦੀਆਂ ਪਿੰਗਾਂ ਪਾਉਣ ਲਈ ਇੰਨੇ ਤਰਲੋ ਮੱਛੀ ਕਿਉਂ ਹੋ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਦੱਸ ਦਈਏ ਕਿ ਅੱਜ ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਇੰਟਰਨੈਟ ਸਲੋ ਹੋਣ ਕਰਕੇ ਜਿਹੜਾ ਕੁਝ ਗੜਬੜ ਰਹੀ ਹੈ, ਸਮੂਥਲੀ ਚੱਲ ਰਿਹਾ। ਇਹ ਵੀ ਅਸੀਂ ਜਿਹੜਾ ਦੱਸਣਾ ਚਾਹੁੰਦੇ ਹਾਂ ਕਿ ਹੁਣ ਈਮੇਲਸ ਜਿਹੜੀਆਂ SOS@tv84.tv ਇਹ ਆਪਰੇਸ਼ਨਲ ਹੈ। ਤੁਸੀਂ ਇਸ ਦੇ ਉੱਤੇ ਕੋਈ ਵੀ ਲਿਖਤ ਭੇਜ ਸਕਦੇ ਹੋ। ਆਲਰੇਡੀ ਸਾਨੂੰ 1-2 ਰਿਸੀਵ ਵੀ ਹੋਈਆਂ ਨੇ, ਲੇਕਿਨ ਅਸੀਂ ਫਿਰ ਵੀ ਜਿਹੜੇ ਥੋੜ੍ਹੇ ਨਿਰਾਸ਼ ਹੋਏ ਕਿ ਭਾਈ ਉਹਨਾਂ ਨੂੰ ਵਾਪਸ ਚਲੀ ਜਾਂਦੇ ਸੀ, ਉਹ ਉਹਨਾਂ ਹੀ ਲਿਖਤਾਂ ਨੂੰ ਦੁਬਾਰਾ ਸਾਨੂੰ ਭੇਜ ਸਕਦੇ ਨੇ। ਔਰ ਅੱਜ ਵੀ ਜਿਹੜੀ ਇਹ ਸਾਰੀ ਗੜਬੜ ਚੱਲ ਰਹੀ ਹੈ ਕਿਉਂਕਿ ਅੱਜ ਡਿਊਰਿੰਗ ਦਾ ਡੇ ਈਵਨ ਇੰਸਟਾਗ੍ਰਾਮ ਔਰ ਫੇਸਬੁੱਕ ਮਿਸਟਰ ਜ਼ਕਰਬਰਗ ਜਿਹੜੇ ਉੱਥੇ ਵਿਆਹ ਦੇ ਜਸ਼ਨਾਂ ਦੇ ਵਿੱਚ ਕਹਿੰਦੇ ਬਈ ਉਹ ਕਿਸੇ ਨੇ ਅੱਜ ਲਾਈਟਰ ਵੇਂਚ ਲਿਖਿਆ ਹੋਇਆ ਸੀ, ਕਹਿੰਦੇ ਕਿ ਬਈ ਉੱਥੇ ਖਾਧੀ ਪੀਤੀ ਗਈ ਤੇ ਕਹਿੰਦੇ ਗਲਤ ਬਟਨ ਦੱਬਿਆ ਗਿਆ ਤੇ ਫੇਸਬੁੱਕ ਵੀ ਬੰਦ ਤੇ ਦੂਜੇ ਵੀ ਬੰਦ। ਕਹਿੰਦੇ ਹੁਣ ਪਿੰਡ ਦੇ ਡਾਕਟਰ ਨੂੰ ਸੱਦਿਆ ਉਹਦੀਆਂ ਉਲਟੀਆਂ ਠੀਕ ਕਰਨ ਨੂੰ। ਮੈਂ ਕਿਹਾ ਵੀ ਸਾਡੇ ਲੋਕ ਹਰ ਚੀਜ਼ 'ਚੋਂ ਹਿਊਮਰ ਲੱਭ ਲੈਂਦੇ ਨੇ। ਸੋ ਉਹ ਵੀ ਇੱਕ ਪਾਰਟ ਰਿਹਾ। ਇਸ ਕਰਕੇ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਸਾਰੇ ਸਰਵਰ ਜਿਹੜੇ ਨੇ ਉਹ ਇੱਕ ਸਟੇਜ ਦੇ ਉੱਤੇ ਉੱਡ ਗਏ ਸੀ, ਹੁਣ ਉਹ ਵਾਪਸ ਜਿਹੜੇ ਨੇ ਉਹ ਮੁੜੇ ਨੇ। ਤੇ ਸਾਨੂੰ ਵੀ ਪਤਾ ਨਹੀਂ ਹੁਣ ਕਿਵੇਂ ਚੱਲ ਰਿਹਾ। ਔਰ ਸਾਨੂੰ ਪਿਛਲੇ ਕੁਛ ਦਿਨਾਂ ਤੋਂ ਹੀ ਲਗਾਤਾਰ ਕੁਛ ਨਾ ਕੁਛ ਪ੍ਰੋਬਲਮ ਨਜ਼ਰ ਆਉਂਦੀ ਹੈ। ਕਈ ਵਾਰੀ ਇਹ ਕਹਿ ਕੇ ਜੀ ਕੰਟੈਂਟ ਜਿਹੜਾ ਇਹਦੇ 'ਚ ਇਹ ਹੈ ਜਾਂ ਉਹ ਹੈ, ਉਹ ਬਹੁਤ ਵਾਰੀ ਮੋਨੀਟਾਈਜ਼ ਕਰਨ 'ਚ ਵੀ ਦਿੱਕਤ ਆ ਰਹੀ ਹੈ। ਸੋ ਇਹ ਦਿੱਕਤਾਂ ਨਾਲ ਨੇ, ਫਿਰ ਵੀ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਸਾਡੇ ਵਿਊਅਰ ਸਾਡੇ ਨਾਲ ਜੁੜਦੇ ਨੇ ਔਰ ਸਾਨੂੰ ਤੁਹਾਡੀ ਫੀਡਬੈਕ ਵੀ ਮਿਲਦੀ ਹੈ। ਕਸ਼ਮੀਰ ਔਰ ਸਰੋਸਰ ਧੱਕਾ, ਇੱਕ ਪਾਸੇ ਕਲੋਨੀਅਲ ਮੈਪ ਮੇਕਿੰਗ ਮਿਸਚਿਫ, ਉਹਦੇ 'ਚ ਜੇ ਇੰਟਰਨੈਸ਼ਨਲ ਪਲੇਟਫਾਰਮ 'ਤੇ ਕਹਿਣਾ ਹੋਏ ਤੇ ਜੰਮੂ ਕਸ਼ਮੀਰ ਔਰ ਫਲਸਤੀਨ ਦੋ ਮੁੱਦੇ ਜਿਹੜੇ UN ਸਿਕਿਉਰਿਟੀ ਕੌਂਸਲ ਤੱਕ ਪਹੁੰਚੇ ਉਸੇ ਹੀ ਡੈਕੇਡ ਦੇ ਵਿੱਚ 40s ਦੀ। ਦੋਨਾਂ ਦੇ ਉੱਤੇ UN ਸਿਕਿਉਰਿਟੀ ਕੌਂਸਲ ਨੇ ਆਪਣੇ ਰੈਜ਼ੋਲੂਸ਼ਨ ਵੀ ਕੀਤੇ ਔਰ ਸੋਲੂਸ਼ਨ ਵੀ ਕੱਢਿਆ।
ਫਲਸਤੀਨ ਨੂੰ ਡਿਵਾਈਡ ਕੀਤਾ ਦੋ ਨੇਸ਼ਨਸ ਦੇ ਵਿੱਚ, ਜੀ ਉਹ ਵੀ ਅਨਫੁਲਫਿਲਡ, ਔਰ ਜੋ ਗਜ਼ਾ 'ਚ ਚੱਲ ਰਿਹਾ ਹੈ ਔਰ ਜਿਸ ਕਿਸਮ ਦਾ ਜ਼ੁਲਮ ਪਿਛਲੇ 75 ਸਾਲਾਂ ਤੋਂ ਲਗਭਗ ਫਲਸਤੀਨੀ ਝੇਲ ਰਹੇ ਨੇ, ਉਹ ਅਸੀਂ ਉਸ ਦੇ ਉੱਤੇ ਗੱਲ ਕਰਦੇ ਰਹਿੰਦੇ। ਜੰਮੂ ਕਸ਼ਮੀਰ ਜਿਸ ਮੁੱਦੇ ਨੂੰ ਜਵਾਹਰ ਲਾਲ ਨਹਿਰੂ ਖੁਦ ਸਿਕਿਉਰਿਟੀ ਕੌਂਸਲ 'ਚ ਲੈ ਕੇ ਗਿਆ, ਸੀਜ਼ ਫਾਇਰ ਹੋਇਆ, ਲਾਈਨ ਆਫ ਕੰਟਰੋਲ ਬਣੀ, ਔਰ ਇਹ UN ਸਿਕਿਉਰਿਟੀ ਕੌਂਸਲ ਨੇ ਜਿਹੜਾ ਇਹ ਰਿਜ਼ੋਲਵ ਕੀਤਾ ਕਿ ਅਲਟੀਮੇਟਲੀ ਰਾਏ ਸ਼ੁਮਾਰੀ ਹੋਏਗੀ, ਜਿਹਦੇ ਲਈ ਅੱਜ ਲਫ਼ਜ਼ ਰੈਫਰੈਂਡਮ ਜ਼ਿਆਦਾ ਕਾਮਨ ਹੋ ਗਿਆ ਕਿ ਲੋਕ ਜੰਮੂ ਕਸ਼ਮੀਰ ਦੇ ਡਿਸਾਈਡ ਕਰਨਗੇ ਕਿ ਉਹ ਭਾਰਤ 'ਚ ਜਾਣਾ ਚਾਹੁੰਦੇ ਨੇ ਜਾਂ ਪਾਕਿਸਤਾਨ 'ਚ ਨਾਲ ਰਹਿਣਾ ਚਾਹੁੰਦੇ ਨੇ। ਲੇਕਿਨ 75 ਸਾਲ ਤੋਂ ਜ਼ਿਆਦਾ ਪੀਰੀਅਡ ਲੰਘ ਗਿਆ, ਕਿਵੇਂ ਕਸ਼ਮੀਰੀਆਂ ਦੀਆਂ ਆਲਮੋਸਟ 2-3 ਨਸਲਾਂ ਆਪਣੀ ਆਜ਼ਾਦੀ ਲਈ ਲੜਦੀਆਂ ਦਫਨ ਹੋ ਗਈਆਂ ਝੂਠੇ ਪੁਲਿਸ ਮੁਕਾਬਲਿਆਂ 'ਚ, ਔਰ ਅੱਜ 21 ਮਿਲੀਅਨ ਫੌਜ ਰੱਖ ਕੇ ਜੋ ਕਸ਼ਮੀਰੀਆਂ ਦਾ ਦਮਨ ਕੀਤਾ ਜਾ ਰਿਹਾ, ਉਹ ਕਹਾਣੀ ਵੀ ਕਿਤੇ ਨਾ ਕਿਤੇ ਲੱਗਦੀ ਹੈ। ਲੇਕਿਨ ਉਸ ਤੋਂ ਵੀ ਸਭ ਦੀ ਬੇਪਰਵਾਹੀ ਹੈ। ਬਾਕੀ ਉਸੇ ਕਲੋਨੀਅਲ ਮੈਪ ਮੇਕਿੰਗ ਦਾ ਸਿੱਖ ਸ਼ਿਕਾਰ ਹੋਏ, ਅੱਧ ਵਿਚਾਲਿਓਂ ਕੱਟੇ ਗਏ, ਔਰ ਕਿਵੇਂ ਇੱਕ ਪਾਸੇ ਜਿੱਥੇ ਅਸੀਂ ਆਏ, ਜੇ ਅੱਜ ਕਹਿਣਾ ਹੋਏ ਕਿ ਵੀ ਸਾਡੀ ਤਰਾਸਦੀ ਲਈ ਵੀ ਇਹੀ ਕਲੋਨੀਅਲ ਮੈਪ ਮੇਕਿੰਗ ਜ਼ਿੰਮੇਵਾਰ ਹੈ। ਜੀ ਹੁਣ ਪਾਕਿਸਤਾਨ ਕਿਉਂਕਿ ਗਰੀਬਡ ਪਾਰਟੀ ਵੀ ਹੈ, ਉਸ ਦੇ ਲਈ ਭਾਵੇਂ ਪਾਕਿਸਤਾਨ ਨੇ 2-3 ਜੰਗਾਂ ਵੀ ਜਿਹੜੀਆਂ ਨੇ ਉਹ ਕੀਤੀਆਂ, ਕਿਹਨੇ ਇਨੀਸ਼ੀਏਟ ਕੀਤੀ ਕਿਹਨੇ ਨਹੀਂ, ਇਹ ਇੱਕ ਵੱਖਰੀ ਡਿਬੇਟ ਹੋਏਗੀ, ਪਰ ਇਸ ਸਾਰੇ ਯਤਨ 'ਚ ਕਿ ਜੰਮੂ ਕਸ਼ਮੀਰ ਪਾਕਿਸਤਾਨ ਦਾ ਹਿੱਸਾ ਬਣੇ, ਪਾਕਿਸਤਾਨ ਨੇ ਆਪਣਾ ਅੱਧਾ ਮੁਲਕ ਵੀ ਗਵਾਇਆ, ਜੋ ਈਸਟ ਬੰਗਾਲ, ਮਸ਼ਰਕੀ ਬੰਗਾਲ ਨੂੰ ਬੰਗਲਾਦੇਸ਼ ਬਣਾਉਣਾ, ਔਰ ਲਗਾਤਾਰਤਾ ਦੇ ਨਾਲ ਪਾਕਿਸਤਾਨ ਦੀ ਇਕੋਨਮੀ ਦੇ ਵਿੱਚ ਵੀ ਇੱਕ ਵੱਡੀ ਪਰਸੈਂਟੇਜ ਜਿਹੜੀ ਹੈ ਉਹ ਮਿਲਟਰੀ ਬਜਟ ਦੇ ਉੱਤੇ ਆਉਂਦੀ ਹੈ, ਔਰ ਜ਼ਾਹਰ ਹੈ ਕਿ ਫੌਜ ਉੱਥੇ ਈਵਨ ਸਿਵਿਲੀਅਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਵੀ ਹਾਵੀ ਹੁੰਦੀ ਹੈ, ਕਿਉਂਕਿ ਫੌਜ ਤੋਂ ਬਿਨਾਂ ਨਾ ਪਾਕਿਸਤਾਨ ਦਾ ਜਿਹੜਾ ਹੈ ਉਹ ਅਦਰਵਾਈਜ਼ ਜਿਵੇਂ ਦੀ ਇੰਡੀਆ ਦੇ ਇੰਟਰਫੀਅਰੈਂਸ ਹੈ, ਪਲੱਸ ਉੱਥੇ ਜਦੋਂ ਜਨਰਲ ਅਯੂਬ ਖਾਨ ਨੇ ਟੇਕ ਓਵਰ ਕੀਤਾ ਇੱਕ ਫੌਜੀ ਰਾਜ ਦਾ ਚਲਨ ਵੀ ਹੋ ਗਿਆ। ਹੁਣ ਦੋ ਮੌਕੇ ਹੁੰਦੇ ਨੇ ਜਦੋਂ ਕਿ ਪਾਕਿਸਤਾਨ ਦੇ ਨੁਮਾਇੰਦਿਆਂ ਦੇ ਕੋਲ ਕੁਝ ਕਹਿਣ ਨੂੰ ਹੁੰਦਾ ਹੈ। ਇਫੈਕਟਿਵ ਪਾਰਟ ਤਾਂ ਅਸੀਂ ਪਿਛਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ 5 ਅਗਸਤ 2019 ਨੂੰ ਇੱਕ ਪਾਸੇ ਟਰੰਪ ਇਮਰਾਨ ਖਾਨ ਦੀਆਂ ਤਾਰੀਫਾਂ ਕਰ ਰਹੇ ਸੀ, ਪਰ ਦੂਸਰੇ ਪਾਸੇ ਉਹਨਾਂ ਨੇ ਮੋਦੀ ਜਿਹੜਾ ਉਹ ਆਰਟੀਕਲ 370 ਖਤਮ ਕਰਕੇ 35A ਖਤਮ ਕਰਕੇ ਜੰਮੂ ਕਸ਼ਮੀਰ ਸੂਬੇ ਦਾ ਵਜੂਦ ਹੀ ਮਿਟਾ ਰਿਹਾ ਸੀ, ਔਰ ਉਹਦੇ ਤੇ 4 ਸਾਲ ਇਸ ਗੱਲ ਨੂੰ ਵੀ ਹੋ ਗਏ। ਹੁਣ ਨਾ ਉੱਥੇ ਕੋਈ ਇਲੈਕਸ਼ਨਾਂ ਕਰਾਉਣ ਦਾ ਨਾਂ ਲੈਂਦੇ ਨੇ, ਔਰ ਕਿਵੇਂ ਉੱਥੇ ਡੈਮੋਗ੍ਰਾਫੀ ਬਦਲ ਰਹੇ ਨੇ, ਜ਼ੁਲਮ ਵੀ ਚੱਲ ਰਿਹਾ। ਪਾਕਿਸਤਾਨ ਕੋਲ ਦੋ ਮੌਕੇ ਹੁੰਦੇ ਨੇ, ਜਾਂ ਸਤੰਬਰ ਮਹੀਨੇ 'ਚ ਜਦੋਂ UN ਜਨਰਲ ਅਸੈਂਬਲੀ ਦਾ ਸੈਸ਼ਨ ਹੁੰਦਾ ਨਿਊਯਾਰਕ 'ਚ, ਉਹਦੇ 'ਚ ਉਹਨਾਂ ਦਾ ਨੁਮਾਇੰਦਾ ਜਿੱਥੇ ਬਾਕੀ ਇਸ਼ੂਜ਼ ਦੀ ਗੱਲ ਕਰਦਾ ਉੱਥੇ ਜੰਮੂ ਕਸ਼ਮੀਰ ਦੀ ਵੀ ਗੱਲ ਕਰ ਦਿੰਦਾ, ਅਤੇ ਜਾਂ ਹਿਊਮਨ ਰਾਈਟ ਕੌਂਸਲ ਜਿਹਦਾ ਹੈੱਡਕੁਆਟਰ ਜਨੀਵਾ ਦੇ ਵਿੱਚ ਹੈ, 43 ਮੁਲਕ ਦੇ ਮੈਂਬਰ ਨੇ, ਔਰ ਅੱਜ ਕੱਲ੍ਹ ਹਿਊਮਨ ਰਾਈਟ ਕੌਂਸਲ ਦਾ 55ਵਾਂ ਸੈਸ਼ਨ 55th ਸੈਸ਼ਨ ਚੱਲ ਰਿਹਾ। ਸੋ ਉਹਦੇ 'ਚ ਕਿਉਂਕਿ ਹਰ ਦੇਸ਼ ਦਾ ਨੁਮਾਇੰਦਾ ਆਪਣੀ ਗੱਲ ਕਹਿੰਦਾ ਹੈ, ਫਿਰ ਜਿਹਦੇ ਬਾਰੇ ਕੋਈ ਕਿਹਾ ਜਾਏ ਉਹਦੇ ਕੋਲ ਵੀ ਰਾਈਟ ਟੂ ਆਨਸਰ ਹੁੰਦਾ, ਔਰ ਅਸੀਂ ਆਲਰੇਡੀ ਇੱਕ ਦਿਨ ਇਹ ਸੈਗਮੈਂਟ ਕਰ ਚੁੱਕੇ ਹਾਂ, ਕਿਉਂਕਿ ਕਾਫੀ ਜਿਹੜਾ ਜਦੋਂ 43 ਮੁਲਕਾਂ ਨੇ ਹਿੱਸਾ ਲੈਣਾ ਤਾਂ ਇੱਕ ਅੱਧੇ ਦਿਨ ਦਾ ਨਹੀਂ ਹੁੰਦਾ, ਉਹ ਵੀ ਕਈ ਦਿਨ ਚੱਲਣ ਵਾਲਾ ਫੰਕਸ਼ਨ ਹੁੰਦਾ। ਸੋ ਆਲਰੇਡੀ ਇੱਕ ਜਿਹੜਾ ਕੰਬੈਟ ਹੈ ਜਾਂ ਇੱਕ ਡਿਊਲ ਹੈ ਇੰਡੀਆ ਔਰ ਪਾਕਿਸਤਾਨ ਦਾ ਹੋ ਚੁੱਕਾ ਆਪਸ 'ਚ, ਕਿ ਵੀ ਜਿਹਦੇ 'ਚ ਪਾਕਿਸਤਾਨ ਨੇ ਆਪਣੇ ਤੌਰ ਤੇ ਜਦੋਂ ਮੁਲਕ ਦੀ ਨੁਮਾਇੰਦਗੀ ਕੀਤੀ ਔਰ ਉਹਨਾਂ ਨੇ ਜੰਮੂ ਕਸ਼ਮੀਰ ਦਾ ਜ਼ਿਕਰ ਕੀਤਾ ਹਿਊਮਨ ਰਾਈਟਸ ਵਾਇਲੇਸ਼ਨ ਦਾ, ਔਰ ਇੰਡੀਆ ਨੇ ਰਾਈਟ ਟੂ ਆਨਸਰ ਦੇ ਥੱਲੇ ਪਾਕਿਸਤਾਨ ਨੂੰ ਜਿਹੜਾ ਹੈ ਉਸ ਬਾਰੇ ਬੁਰੇ ਭਲੇ ਸ਼ਬਦ ਕਹੇ, ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਅਸੀਂ ਜਿਹੜਾ ਹੈ ਉਹਨਾਂ ਨੂੰ ਕੀ ਕਹਿਣ ਦਾ ਹੱਕ ਹੈ ਵਿਚ ਆਰ ਸੋਕਡ ਇਨ ਰੈਡ, ਕਿ ਜਿੱਥੇ ਆਲਰੇਡੀ ਦਹਿਸ਼ਤਗਰਦੀ ਦੇ ਨਾਲ ਖੂਨ ਵਗਦਾ ਹੈ, ਉਹ ਕਿਹੜੀ ਦਹਿਸ਼ਤਗਰਦੀ ਜੰਮੂ ਕਸ਼ਮੀਰ 'ਚ ਗੱਲ ਕਰਦੇ ਨੇ ਔਰ ਕਿਹੜੇ ਹਿਊਮਨ ਰਾਈਟਸ ਦੀ ਗੱਲ ਕਰਦੇ ਨੇ। ਪਰ ਮੈਨੂੰ ਇਹ ਲੱਗਦਾ ਸੀ ਕਿ ਵੀ ਹੋ ਗਿਆ ਉਸ ਸਾਰੇ ਦਾ। ਹੁਣ ਅੱਜ ਜਿਹੜੀ ਮੇਨ ਖਬਰ ਉਹਨਾਂ ਦੀ PTI ਔਰ ਇੰਟਰਨੈਸ਼ਨਲ ਮੀਡੀਆ 'ਚ ਵੀ ਹੈ ਕਿ ਵੀ ਕਿਵੇਂ ਉਹਨਾਂ ਨੇ ਪਾਕਿਸਤਾਨ ਨੇ OIC ਜਿਹੜੀ ਆਰਗੇਨਾਈਜੇਸ਼ਨ ਆਫ ਇਸਲਾਮਿਕ ਕੋਆਪਰੇਸ਼ਨ ਜਥੇਬੰਦੀ ਹੈ ਜਿਹਦੇ 55 ਜਾਂ 57 ਦੇਸ਼ ਮੈਂਬਰ ਨੇ, OIC ਦੇ ਬਿਹਾਫ ਤੇ ਵੀ ਪਾਕਿਸਤਾਨ ਨੇ ਪ੍ਰੈਜੈਂਟੇਸ਼ਨ ਦਿੱਤੀ, ਔਰ ਪਾਕਿਸਤਾਨ ਦੇ ਨੁਮਾਇੰਦੇ ਨੇ ਜਿਹੜਾ ਉਹਦੇ 'ਚ ਇੱਕ ਵਾਰ ਫਿਰ OIC ਦੇ ਬਿਹਾਫ ਤੇ ਜੰਮੂ ਕਸ਼ਮੀਰ ਦੀ ਗੱਲ ਕੀਤੀ।
ਹੁਣ ਤੁਸੀਂ ਇਹਨਾਂ ਦੀ ਸਮਾਰਟਨੈਸ ਦੇਖੋ। ਪਹਿਲਾਂ ਤਾਂ ਉਹਨਾਂ ਨੇ ਜਿਹੜਾ ਮੇਨ 'ਚ ਜਵਾਬ ਦਿਵਾਉਣਾ ਸੀ ਉਹ ਤਾਂ ਰੁਚਿਕਾ ਕੰਬੋਜ ਤੇ ਉਹਨਾਂ ਦੀ ਪਰਮਾਨੈਂਟ ਰਿਪਰੈਜ਼ੈਂਟੇਟਿਵ ਤੇ ਦੂਜਿਆਂ ਨੂੰ। ਹੁਣ ਇਹ ਕੋਈ ਸਿੱਖ ਬੱਚੀ ਜਗਪ੍ਰੀਤ ਕੌਰ ਜ਼ਾਹਰ ਇੰਡੀਅਨ ਫੋਰਨ ਸਰਵਿਸ ਦੀ ਹੋਏਗੀ, ਉਹਨੂੰ ਫਰੰਟ ਦੇ ਉੱਤੇ ਲਿਆ ਕੇ ਖੜਾ ਕੀਤਾ ਕਿ ਵੀ ਉਹ ਜਵਾਬ ਦੇ ਜਿਹੜਾ OIC ਵਾਲੇ ਦੇ ਬਿਹਾਫ ਤੇ ਪਾਕਿਸਤਾਨ ਨੇ ਕੀਤਾ। ਔਰ ਉਹਨੇ ਜੋ ਕਿਹਾ, ਹੁਣ ਇਹ ਤਾਂ ਬਹੁਤ ਵਾਰ ਨੂੰ ਸਮਝਣਾ ਚਾਹੀਦਾ ਕਿ ਭਾਈ ਕਿਵੇਂ ਇਹ ਯੂਜ਼ ਕਰਦੇ ਨੇ। ਇਹੀ ਨਹੀਂ ਕਿ ਹੁਣ ਕਰਦੇ ਨੇ, 1995 ਦੇ ਦੌਰ ਦੇ ਵਿੱਚ 94 ਜਾਂ 95 'ਚ ਜਦੋਂ ਉਹ ਇਹਨਾਂ ਦਾ ਹੀ ਹਿਊਮਨ ਰਾਈਟ ਕਾਉਂਸਲ ਦਾ ਜਨੇਵਾ ਸੈਸ਼ਨ ਹੀ ਹੋਇਆ, ਉਦੋਂ ਸਿੱਖਾਂ ਦੀਆਂ ਕਿਲਿੰਗਸ ਪੰਜਾਬ ਚੱਲ ਰਹੀਆਂ ਸੀ, ਝੂਠੇ ਪੁਲਿਸ ਮੁਕਾਬਲੇ ਚੱਲ ਰਹੇ ਸੀ। ਔਰ ਉਦੋਂ ਜਿਹੜਾ ਡੈਲੀਗੇਸ਼ਨ ਉਸ ਪੀਰੀਅਡ 'ਚ ਨਰਸਿਮਹਾ ਰਾਓ ਸਰਕਾਰ ਨੇ ਭੇਜਿਆ, ਉਹਦੀ ਅਗਵਾਈ ਵਾਜਪਾਈ ਕਰ ਰਿਹਾ ਸੀ। ਉਹਦੇ 'ਚ ਮਨਮੋਹਨ ਸਿੰਘ ਐਜ਼ ਏ ਫਾਈਨੈਂਸ ਮਿਨਿਸਟਰ ਉਹਨੇ ਕਿਹਾ ਜੀ ਮੈਂ ਸਿੱਖ ਹਾਂ ਔਰ ਮੈਂ ਇਹ ਕਹਿਣਾ ਚਾਹੁੰਦਾ ਵੀ ਕੋਈ ਹਿਊਮਨ ਰਾਈਟ ਵਾਇਲੇਟ ਨਹੀਂ ਹੋ ਰਹੇ। ਦੂਸਰੇ ਪਾਸੇ ਫਾਰੂਕ ਅਬਦੁੱਲਾ ਨੂੰ ਭੇਜਿਆ ਹੋਇਆ ਸੀ, ਉਹਨੇ ਕਿਹਾ ਜੀ ਮੈਂ ਕਸ਼ਮੀਰੀ, ਮੈਂ ਦੂਜਾ, ਔਰ ਅਸੀਂ ਤਾਂ ਬੜੇ ਅਮਨ ਅਮਾਨ ਨਾਲ ਰਹਿ ਰਹੇ ਹਾਂ। ਜਾਂ ਜਿਵੇਂ ਫਾਰੂਕ ਅਬਦੁੱਲੇ ਨੇ ਹੁਣ ਵੀ ਪਿਛਲੇ ਦਿਨਾਂ 'ਚ ਉੱਥੇ ਕਰਨਾਟਕਾ 'ਚ ਜਾ ਕੇ ਕਿਹਾ ਕਿ ਜੰਮੂ ਕਸ਼ਮੀਰ ਵਾਜ਼ ਪਾਰਟ ਆਫ ਇੰਡੀਆ, ਇਜ਼ ਪਾਰਟ ਆਫ ਇੰਡੀਆ, ਵਿਲ ਆਲਵੇਜ਼ ਬੀ ਪਾਰਟ ਆਫ ਇੰਡੀਆ। ਜਦੋਂ ਤੁਸੀਂ ਇਸ ਹੱਦ ਤੱਕ ਜਾਣਦੇ ਹੋ, ਉੱਥੇ ਵੀ ਉਹਨਾਂ ਨੇ ਸਿੱਖ ਔਰ ਮੁਸਲਮਾਨ ਔਰ ਈਵਨ ਕਿਉਂਕਿ ਉਦੋਂ ਦਲਿਤਾਂ ਦਾ ਇਸ਼ੂ ਵੀ ਕਾਫੀ ਹਾਈਲਾਈਟ ਹੋਇਆ ਸੀ ਔਰ ਈਵਨ ਦਲਿਤ ਆਰਗੇਨਾਈਜੇਸ਼ਨਾਂ ਡਾਇਸਪੋਰਾ 'ਚ ਲੌਬੀ ਕਰਦੀਆਂ ਸੀ ਕਿ ਜਿਹੜਾ ਕਾਸਟ ਸਿਸਟਮ ਹੈ ਇਹਨੂੰ ਰੇਸਿਜ਼ਮ ਮੰਨਿਆ ਜਾਏ, ਨਸਲਵਾਦ ਮੰਨਿਆ ਜਾਏ। ਤੇ ਉਦੋਂ ਜਗਜੀਵਨ ਰਾਮ ਦੀ ਡਾਟਰ ਮੀਰਾ ਕੁਮਾਰ, ਸ਼ਾਇਦ ਉਹਦਾ ਨਾਂ ਸੀ, ਉਹ ਸਪੀਕਰ ਸੀਗੀ ਜਾਂ ਬਾਅਦ ਸਪੀਕਰ ਬਣੀ। ਉਹ ਵੀ ਇੰਡੀਅਨ ਗਵਰਨਮੈਂਟ ਨੇ ਭੇਜਿਆ ਸੀ ਮੀਰਾ ਕੁਮਾਰ ਨੂੰ ਕਿ ਦੇਖੋ ਮੈਂ ਤਾਂ ਦਲਿਤ ਹੈ, ਮੈਂ ਦੇਖੋ ਇਸ ਹੱਦ ਤੱਕ ਪਹੁੰਚੀ ਹੈ, ਕੋਈ ਵੈਸੇ ਸਾਡਾ ਸੰਵਿਧਾਨ ਸਭ ਨੂੰ ਹੱਕ ਦਿੰਦਾ ਇਹ ਉਹ। ਹੁਣ ਮੈਨੂੰ ਇਹ ਲੱਗਦਾ ਕਿ ਵੀ ਇਹਨਾਂ ਨੇ ਇੱਕ ਪਾਸੇ ਸਿੱਖਾਂ ਨੂੰ ਕੁੱਟ ਰਹੇ ਨੇ ਪੰਜਾਬ 'ਚ, ਮੁਸਲਮਾਨਾਂ ਨੂੰ ਕਸ਼ਮੀਰ 'ਚ ਕੁੱਟ ਰਹੇ ਨੇ, ਭਾਰਤ ਭਰ 'ਚ ਵੀ ਕੁੱਟ ਰਹੇ ਨੇ। ਤੇ ਕਸ਼ਮੀਰੀਆਂ ਦੀ ਜੇ ਕੋਈ ਪੀੜ ਜਾਂ ਆਵਾਜ਼ ਪਾਕਿਸਤਾਨ ਦੇ ਨੁਮਾਇੰਦੇ ਨੇ, ਭਾਵੇਂ ਉਹ ਵੀ ਸਰਸਰੀ ਜਿਹਾ ਹੀ ਰਹਿ ਗਿਆ, ਉਹਨਾਂ ਦੇ ਕੋਲ ਵੀ ਕੋਈ ਵਿਲ ਨਹੀਂ ਹੈ ਵੀ ਉਹਨਾਂ ਨੇ ਕੋਈ ਕਸ਼ਮੀਰ ਲਿਬਰੇਟ ਕਰਵਾਉਣਾ, ਪਰ ਉਹਨੂੰ ਕਾਊਂਟਰ ਕਰਨ ਦੇ ਲਈ ਵੀ ਉਹਨਾਂ ਨੇ ਇਹ ਬੀਬੀ ਲੱਭ ਲਿਆਂਦੀ ਹੈ ਜਗਪ੍ਰੀਤ ਕੌਰ। ਔਰ ਉਹਨੇ ਔਰ PTI ਨੇ ਮੇਨ ਖਬਰ ਲਾਈ ਕਿ ਵੀ ਇਹ ਇੰਟਰੋਸਪੈਕਟ on deserved global reputation as world's terrorism factory. India hits out at Pakistan in UN और ਉਹਦੇ 'ਚ ਉਹਨੇ ਕਿਹਾ ਕਿ ਅੰਡਰ ਸੈਕਟਰੀ ਇਨ ਇੰਡੀਆਜ਼ ਪਰਮਾਨੈਂਟ ਮਿਸ਼ਨ ਹੈ, ਅੰਡਰ ਸੈਕਟਰੀ ਹੈ ਕੁੜੀ ਪਰਮਾਨੈਂਟ ਮਿਸ਼ਨ UN ਦੀ ਜਨੇਵਾ, ਜਗਪ੍ਰੀਤ ਕੌਰ exercised the country's right of reply at the general debate at the 55th regular session of UN Human Rights Council। और ਉਹਦੇ 'ਚ ਉਹਨੇ ਕਿਹਾ कि we have taken the floor previously during this session and conveyed our disinclination to waste the council's time in responding to fallacious comments about India by one particular delegation। Kaur said कि जी असी वक्त नहीं वेस्ट करना चाहते कौंसल का, पहला भी असी दा जवाब दिता है। और उन्होंने कहा कि भी ये जड़ी कंट्री जड़ी है वो डाइट्राइब कर रही है इंडिया के अगेंस्ट OIC के बिहाफ के उत्ते। ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਵੀ ਇਹ ਮੁਲਕ ਦਾ ਜਿਹੜਾ ਹੈ ਇਹ ਜਿਹੜਾ ਹੈ ਉਹ ਵਰਲਡਸ ਟੈਰਰਿਜ਼ਮ ਫੈਕਟਰੀ ਹੈ, ਇਹ ਦੁਨੀਆ ਦੀ ਦਹਿਸ਼ਤਗਰਦੀ ਦਾ ਕਾਰਖਾਨਾ ਹੈ। ਇਹ ਕਿਸੇ ਨੂੰ ਕੀ ਕਹਿਣ ਜੋਗੇ ਨੇ। ਔਰ ਅਸੀਂ ਪਹਿਲਾਂ ਵੀ ਇਹ ਕਹਿ ਚੁੱਕੇ ਹਾਂ, ਕੰਟਰੀ ਸੋਕਡ ਇਨ ਦਾ ਰੈਡ ਆਫ ਦਾ ਬਲੱਡਸ਼ੈਡ ਫਰੋਮ ਦਾ ਟੈਰਰਿਜ਼ਮ ਦੈਟ ਇਟ ਸਪਾਂਸਰ ਅਰਾਊਂਡ ਦਾ ਵਰਲਡ ਐਜ਼ ਫਸਟ ਸੈਕਟਰੀ। ਦੂਜਾ ਇਹ ਸਾਰੇ ਨੂੰ ਅਨੁਪਮਾ ਸਿੰਘ ਤੋਂ ਪਹਿਲਾਂ ਕਹਾਇਆ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਹ ਇੰਡੀਆ ਦਾ ਤਾਂ ਸਮਝ ਆ ਸਕਦਾ ਹੈ ਕਿ ਵੀ ਉਹ ਕੀ ਕਰ ਰਹੇ ਨੇ। ਹਾਲਾਂ ਜਦੋਂ ਯੂਨਾਈਟਿਡ ਨੇਸ਼ਨਸ ਦੇ ਪ੍ਰੋਮੀਨੈਂਟ ਜਿਹੜੇ ਆਫੀਸ਼ੀਅਲ ਨੇ ਜਿਹੜੇ ਉਹ ਸਾਰਿਆਂ ਨੂੰ ਮਿਸਟਰ ਬੋਲਕਰ ਟੁਰਕ ਜਾਂ ਟੁਰਕ ਲਿਖਿਆ ਜਾਂਦਾ ਹੈ, ਉਹਨੇ ਜਦੋਂ ਉਹਦੀ ਵਾਰੀ ਆਈ ਉਹਨਾਂ ਦੀ ਮਿਸਟਰ ਟੁਰਕ ਦੀ, ਤਾਂ ਉਹਨੇ ਇਸ ਦੇ ਉੱਤੇ ਕਿਹਾ ਕਿ ਭਾਈ ਅਸੀਂ ਆਉਣ ਵਾਲੇ ਪੀਰੀਅਡ ਦੇਖ ਰਹੇ ਹਾਂ ਵੀ ਰੂਸ, ਈਰਾਨ, ਸੈਨੇਗਲ, ਘਾਨਾ ਔਰ ਭਾਰਤ ਜਿਹਦੇ 'ਚ ਚੋਣਾਂ ਹੋਣ ਜਾ ਰਹੀਆਂ ਨੇ, ਪਾਕਿਸਤਾਨ ਔਰ ਦੂਜੇ ਤਾਂ ਹੋ ਚੁੱਕੀਆਂ। ਉਹਨਾਂ ਨੇ ਕਿਹਾ ਵੀ 96 ਕਰੋੜ ਭਾਰਤ ਦੇ ਜਿਹੜੇ ਵੋਟਰ ਨੇ ਉਹ ਵੋਟਾਂ 'ਚ ਹਿੱਸਾ ਲੈਣਗੇ ਆਉਣ ਵਾਲੇ ਪੀਰੀਅਡ 'ਚ। ਇਹ ਦੱਸਦਾ ਹੈ ਵੀ ਭਾਰਤ ਇੱਕ ਧਰਮ ਨਿਰਪੇਖ ਹੈ, ਉਸ ਦੀਆਂ ਜਮਹੂਰੀ ਕਦਰਾਂ ਕੀਮਤਾਂ ਨੇ ਔਰ ਉਸ ਦੀ ਡਾਈਵਰਸਿਟੀ ਦੀ ਅਸੀਂ ਸਰਾਹਨਾ ਕਰਦੇ ਹਾਂ, ਲੇਕਿਨ ਸਾਨੂੰ ਇਸ ਨੂੰ ਲੈ ਕੇ ਫਿਕਰ ਵੀ ਨੇ। ਉਹਨਾਂ ਨੇ ਕਿਹਾ ਵੀ ਇਹ
ਜਿਹੜੀ ਭਾਰਤ ਦੇ ਨਾਗਰਿਕਾਂ ਦੇ ਉੱਤੇ ਪਾਬੰਦੀਆਂ ਵੱਧ ਰਹੀਆਂ ਨੇ, ਔਰ ਜਿਵੇਂ ਹਿਊਮਨ ਰਾਈਟਸ ਐਕਟਿਵਿਸਟ ਹੋਣ, ਜਰਨਲਿਸਟ ਹੋਣ ਜਾਂ ਜਿਹੜੇ ਕ੍ਰਿਟਿਕ ਨੇ ਭਾਰਤ ਸਰਕਾਰ ਦੇ, ਉਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਔਰ ਘੱਟ ਗਿਣਤੀਆਂ ਖਾਸ ਤੌਰ 'ਤੇ ਮੁਸਲਮਾਨਾਂ ਦੇ ਖਿਲਾਫ ਨਫ਼ਰਤੀ ਭਾਸ਼ਣ ਔਰ ਡਿਸਕ੍ਰਿਮੀਨੇਸ਼ਨ ਚੱਲ ਰਹੀ ਹੈ। ਇਹ ਹੁਣ ਉਸੇ ਹੀ ਜਿਹੜਾ ਸੈਸ਼ਨ ਦੇ ਵਿੱਚ 55th 'ਚ UN ਦਾ ਆਫੀਸ਼ੀਅਲ ਕਹਿ ਰਿਹਾ, ਔਰ ਉਹਨਾਂ ਨੇ ਕਿਹਾ ਵੀ ਇਹ ਜ਼ਰੂਰੀ ਹੈ ਕਿ ਹਰ ਜਿਹੜਾ ਸ਼ਹਿਰੀ ਹੈ ਉਹਦੀ ਭਾਗੀਦਾਰੀ ਲਈ ਸਿਸਟਮ ਦੇ ਵਿੱਚ ਜਿਹੜਾ ਖੁੱਲ੍ਹਾ ਮਾਹੌਲ ਹੋਣਾ ਚਾਹੀਦਾ। ਫਿਰ ਉਹਨਾਂ ਨੇ ਜਿਹੜਾ ਇਲੈਕਟ੍ਰੀਕਲ ਬੌਂਡ ਦੇ ਉੱਤੇ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਹੈ ਭਾਰਤ ਦੇ, ਉਹਦੀ ਸਰਾਹਨਾ ਕੀਤੀ। ਔਰ ਉਹਨਾਂ ਨੇ ਕਿਹਾ ਵੀ ਇਸ ਸਾਲ 'ਚ 60 ਤੋਂ ਜ਼ਿਆਦਾ ਮੁਲਕਾਂ 'ਚ ਚੋਣਾਂ ਹੋਣੀਆਂ ਨੇ, ਔਰ ਅਸੀਂ ਇਹ ਦੇਖਦੇ ਹਾਂ ਕਿ 2024 ਇੱਕ ਅਹਿਮ ਸਾਲ ਹੈ। ਹੁਣ ਇਹਦੇ ਉੱਤੇ ਵੀ ਜਦੋਂ ਤੁਰਕ ਨੇ ਭਾਰਤ ਨੂੰ ਇਸ ਦੇ ਉੱਤੇ ਜਿਹੜਾ ਨਿਸ਼ਾਨੇ 'ਤੇ ਲਿਆ, ਤੇ ਭਾਰਤ ਦਾ ਜਿਹੜਾ ਨੁਮਾਇੰਦਾ ਅਰਦਿਮ ਬਾਗਚੀ, ਉਹਨੇ ਕਿਹਾ ਕਿ ਜੀ ਇਹ ਅਸੀਂ ਸਮਝਦੇ ਹਾਂ ਵੀ ਮਿਸਟਰ ਤੁਰਕ ਨੂੰ ਇਹ ਨਹੀਂ ਸੀ ਕਹਿਣਾ ਚਾਹੀਦਾ। ਇਹ ਜਿਹੜਾ ਦੁਨੀਆ ਦੀ ਅਸੀਂ ਸਭ ਤੋਂ ਵੱਡੀ ਜਮਹੂਰੀਅਤ ਹੈ, ਇਹ ਸਾਡੀ ਰਿਐਲਿਟੀ ਨਹੀਂ ਹੈ ਜੋ ਸਾਡੇ ਬਾਰੇ ਕਿਹਾ ਗਿਆ। ਲੋਕਤੰਤਰ ਦੇ ਵਿੱਚ ਤਰਕ ਵਿਤਰਕ ਹੁੰਦੇ ਨੇ, ਔਰ ਕੁਝ ਲੋਕ ਜਿਹੜੇ ਨੇ ਉਹ ਪ੍ਰੋਪੇਗੈਂਡੇ ਤੋਂ ਪ੍ਰਭਾਵਿਤ ਹੁੰਦੇ ਨੇ। ਇਹ ਜਿਹੜਾ ਸਾਡੇ ਖਿਲਾਫ ਪ੍ਰੋਪੇਗੈਂਡਾ ਕੀਤਾ ਜਾ ਰਿਹਾ UN ਮੁਖੀ, ਉਸ ਤੋਂ ਪ੍ਰਭਾਵਿਤ ਹੁੰਦਾ ਹੈ। ਸਾਡੀਆਂ ਸੰਸਥਾਵਾਂ ਬੜੀਆਂ ਮਜ਼ਬੂਤ ਨੇ, ਸਾਡੀ ਜੁਡੀਸ਼ਰੀ ਬੜੀ ਮਜ਼ਬੂਤ ਹੈ, ਅਸੀਂ ਸਾਰਿਆਂ ਦੀ ਰੱਖਿਆ ਕਰਦੇ ਹਾਂ। ਅਸੀਂ ਤਾਂ ਸਾਡਾ ਤਾਂ ਭਾਰਤ ਦੀ ਸਭਿਅਤਾ ਹੀ ਇਹ ਹੈ ਕਿ ਸਾਰੀ ਪ੍ਰਿਥਵੀ ਜਿਹੜੀ ਹੈ ਇੱਕ ਪਰਿਵਾਰ ਹੈ। ਔਰ ਉਹਨਾਂ ਨੇ ਕਿਹਾ ਦੇਖੋ ਜੀ ਅਸੀਂ ਕੋਵਿਡ-19 ਦੇ ਚਲਦੇ ਹਾਂ ਕਿਵੇਂ ਦੋਸਤ ਦੇਸ਼ਾਂ ਦੀ ਮਦਦ ਕੀਤੀ, ਔਰ ਅਸੀਂ ਹਮੇਸ਼ਾ ਹੀ ਤਿਆਰ ਰਹਿੰਦੇ ਹਾਂ ਹਰ ਇੱਕ ਦੀ ਮਦਦ ਕਰਨ ਦੇ ਵਿੱਚ। ਹੁਣ ਵੀ ਅਸੀਂ ਸੰਘਰਸ਼ ਔਰ ਜੰਗ ਦੇ ਵਿੱਚ ਜਿਹੜਾ ਕੂਟਨੀਤੀ ਔਰ ਡਾਇਲੋਗ, ਇਸ ਨੂੰ ਜਿਹੜਾ ਉਹ ਪ੍ਰੈਫਰੈਂਸ ਦਿੰਦੇ। ਸੋ ਤੁਸੀਂ ਝੂਠ ਉੱਥੇ UN ਦੇ ਉੱਤੇ ਵੀ, ਹਾਲਾਂਕਿ ਜਦੋਂ UN ਹੈੱਡ ਇਸ ਗੱਲ ਨੂੰ ਕਹਿੰਦਾ ਮਿਸਟਰ ਤੁਰਕ, ਤੇ ਉਹਨਾਂ ਦੇ ਕੋਲ ਸਾਰੇ ਫੈਕਟਸ ਨੇ ਵੀ ਉੱਥੇ ਚੱਲ ਕੀ ਰਿਹਾ। ਲੇਕਿਨ ਜਿਹੜਾ ਸਾਡਾ ਕੰਸਰਨ ਹੈ ਭਾਰਤ ਨੇ, ਉਹ ਤਾਂ ਬਿੱਛੂ ਤਾਂ ਬਿੱਛੂ ਹੈ, ਉਸ ਨਾਲ ਉਹ ਛੋਟਾ ਹੋਏ ਵੱਡਾ ਹੋਏ ਉਹਦਾ ਡੰਗ ਇੱਕੋ ਜਿਹਾ ਹੀ ਹੋਣਾ। ਲੇਕਿਨ ਮੈਨੂੰ ਤਕਲੀਫ ਉਦੋਂ ਹੁੰਦੀ ਹੈ ਜਦੋਂ ਮੈਂ ਦੇਖਦਾ ਵੀ ਪਾਕਿਸਤਾਨ ਦਾ ਕੋਈ ਵੀ, ਭਾਵੇਂ ਉਹ ਰੂਲਿੰਗ 'ਚ ਹੈ ਜਾਂ ਆਪੋਜੀਸ਼ਨ 'ਚ ਹੈ, ਹੁਣ ਸ਼ਹਬਾਜ਼ ਸ਼ਰੀਫ ਨੇ ਐਜ਼ ਏ ਪ੍ਰਾਈਮ ਮਿਨਿਸਟਰ ਸਹੁੰ ਖਾਧੀ, ਮੋਦੀ ਨੇ ਕੱਲ੍ਹ ਮਦਦ ਜਿਹੜੀ ਆ ਉਹ ਉਸ ਦੀ ਉਹਨੂੰ ਵਧਾਈ ਵੀ ਦਿੱਤੀ। ਹੁਣ ਹਾਲਾਂਕਿ ਪਾਸਿੰਗ ਰੈਫਰੈਂਸ ਦੇ ਵਿੱਚ ਹੀ ਸ਼ਹਬਾਜ਼ ਸ਼ਰੀਫ ਨੇ ਜੰਮੂ ਕਸ਼ਮੀਰ ਸਮੇਤ ਅਸੀਂ ਸਾਰੇ ਮਸਲਿਆਂ ਦਾ ਹੱਲ ਗੱਲਬਾਤ ਰਾਹੀਂ ਚਾਹੁੰਦੇ, ਉੱਤੇ ਇੰਡੀਆ ਨੇ ਜਿਹੜਾ ਇਤਰਾਜ਼ ਵੀ ਚੁੱਕਿਆ। ਉਹਨਾਂ ਨੇ ਕਿਹਾ ਜੀ ਕਿਹੜਾ ਜੰਮੂ, ਅਸੀਂ ਤੁਹਾਡੇ ਵਾਲਾ ਲੈਣਾ। ਹੁਣ ਮਤਲਬ ਮੈਨੂੰ ਇਹ ਲੱਗਦਾ ਹੁੰਦਾ ਇਹੀ ਹਾਲ ਈਵਨ ਬੀਬੀ ਮਰੀਅਮ ਨਵਾਜ਼ ਜਿਹੜੇ ਪੰਜਾਬ ਦੀ ਚੀਫ ਮਿਨਿਸਟਰ ਬਣੀ ਹੈ, ਨਵਾਜ਼ ਸ਼ਰੀਫ ਦੀ ਬੇਟੀ, ਉਹਨਾਂ ਨੇ ਵੀ ਉਹਨੇ ਕਿਹਾ ਜੀ ਇੰਡੀਆ ਦਾ ਜਿਹੜਾ ਇਕਨੋਮਿਕਲ ਮਾਡਲ ਹੈ ਅਸੀਂ ਫੋਲੋ ਕਰਾਂਗੇ। ਇਹੀ ਗੱਲ ਈਵਨ ਇਮਰਾਨ ਖਾਨ ਵੀ, ਜਦੋਂ ਭਾਰਤ ਦੀ ਵਿਦੇਸ਼ ਨੀਤੀ ਦੇਖੋ ਜੀ ਕਿੰਨੀ ਉਹਨਾਂ ਦੀ ਨਿਊਟਰਲ ਹੈ। ਸੋ ਮੈਨੂੰ ਇਹ ਸਮਝ ਨਹੀਂ ਆਉਂਦੀ ਕਿ ਵੀ ਇੱਕ ਪਾਸੇ ਇੱਧਰ ਨੇ ਕਿ ਜਿਹੜੇ ਉਹ ਪਿਆਰ ਦੀਆਂ ਪੀਂਘਾਂ ਪਾਉਣੀਆਂ ਚਾਹੁੰਦੇ ਨੇ, ਤੇ ਦੂਸਰੇ ਪਾਸੇ ਉਹ ਨੇ ਜਿਹੜੇ ਕਿ ਤੁਹਾਡੀ ਹੋਂਦ ਨੂੰ ਹੀ ਨਹੀਂ ਕਬੂਲਦੇ। ਕੋਈ ਮੌਕਾ ਦੁਨੀਆ ਦੇ ਕਿਸੇ ਪਲੇਟਫਾਰਮ ਤੋਂ ਵੀ ਜਿਹੜਾ ਉਹ ਖਾਲੀ ਨਹੀਂ ਜਾਣ ਦਿੰਦਾ ਜਿਹਦੇ 'ਚ ਕਿ ਪਾਕਿਸਤਾਨ ਨੂੰ ਉਹ ਮਿਲਾਇਨ ਨਾ ਕਰਦੇ ਹੋਣ ਜਾਂ ਉਹਨੂੰ ਨੀਵਾਂ ਨਾ ਦਿਖਾਉਂਦੇ ਹੋਣ। ਪਰ ਇਹਦੇ ਬਾਵਜੂਦ ਮੈਨੂੰ ਇਹ ਲੱਗਦਾ ਕਿ ਭਾਈ ਇਹ ਪਤਾ ਨਹੀਂ ਜਾਂ ਤਾਂ ਇੱਕ ਕਮਜ਼ੋਰ ਦਾ ਜਾਂ ਮਾੜੇ ਧੀੜੇ ਦਾ ਇੱਕ ਬਣ ਜਾਂਦਾ ਕਿ ਵੀ ਉਹਨੇ ਸਾਹਬ ਵੱਲ ਦੇਖ ਕੇ। ਪਰ ਜਿਹੜਾ ਮੁਲਕ ਇੱਕ ਨਿਊਕਲੀਅਰ ਪਾਵਰ ਹੋਏ ਔਰ ਜਿਹਦੇ ਹੱਕ ਦੇ ਵਿੱਚ ਗੱਲ ਹੋਏ, ਜੰਮੂ ਕਸ਼ਮੀਰ ਦਾ ਇਸ਼ੂ UN ਸਿਕਿਉਰਿਟੀ ਕੌਂਸਲ ਦੇ ਵਿੱਚ ਖੁਦ ਇੰਡੀਆ ਲੈ ਕੇ ਗਿਆ ਹੈ, ਉਹਨਾਂ ਦੇ ਲੋਕਾਂ ਦਾ ਪਾਰਟ ਹੈ। ਮੋਰਲ, ਪੋਲੀਟੀਕਲ, ਲੀਗਲ, ਇੰਟਰਨੈਸ਼ਨਲ ਲਾਅ ਹਰ ਪੱਖ ਤੋਂ ਪਾਕਿਸਤਾਨ ਦਾ ਕੇਸ ਜਿਹੜਾ ਹੈ ਉਹ ਮਜ਼ਬੂਤ ਹੈ। ਲੇਕਿਨ ਜੇ ਇਹਦੇ ਬਾਵਜੂਦ ਉਹਨਾਂ ਨੂੰ ਇਹ ਲੱਗਦਾ ਹੈ ਕਿ ਭਾਈ ਉਹ ਭਾਰਤ ਦੀ ਖੁਸ਼ਾਮਦ ਕਰਕੇ ਜਾਂ ਭਾਰਤ ਪੱਖੀ ਗੱਲਾਂ ਕਰਕੇ ਇਹਨਾਂ ਨੂੰ ਜਿਹੜਾ ਉਹ ਰਿਝਾ ਲੈਣਗੇ, ਫਿਰ ਉਹ ਵੱਡੇ ਭੁਲੇਖੇ ਦਾ ਸ਼ਿਕਾਰ ਨੇ। ਕਿਉਂਕਿ ਭਾਰਤੀ ਹਿੰਦੂ ਤਵੀਆਂ ਦੀ ਜ਼ਹਿਨੀਅਤ ਨੇ ਨਾ ਪਾਕਿਸਤਾਨ ਨੂੰ ਨਾ ਮੁਸਲਮਾਨਾਂ ਨੂੰ ਕਦੇ ਐਕਸੈਪਟ ਹੀ ਨਹੀਂ ਕੀਤਾ। ਇਨਬਿਲਟ ਇਨਹੈਰੈਂਟ ਹੇਟਰੇਡ ਹੈ ਉਹਨਾਂ ਦੀ ਪਾਕਿਸਤਾਨ ਲਈ ਵੀ ਔਰ ਮੁਸਲਮਾਨਾਂ ਲਈ ਵੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਨਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।